ਸੋ ਰਮਨ ਢਿੱਲੋਂ ਜੀ, ਆਪਾਂ ਸਰੋਤਿਆਂ ਨੂੰ ਵੀ ਇਹ ਬੇਨਤੀ ਹੈ ਵੀ ਜੇਕਰ ਤੁਹਾਡਾ ਕੋਈ ਸੁਝਾਅ ਜਾਂ ਤੁਸੀਂ ਕੋਈ ਗੱਲਬਾਤ, ਕੋਈ ਕਮੈਂਟ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਲਾਈਵ ਸ਼ੋਅ ਦੇ ਵਿੱਚ 408-272-5200 ਦੇ ਉੱਤੇ। ਤੁਹਾਡੀ ਕੋਈ ਵੀ ਸਵਾਲ ਹੈ ਟਰੱਕਿੰਗ ਇੰਡਸਟਰੀ ਨੂੰ ਲੈ ਕੇ, ਜੋ ਵੀ ਇਸ ਟਾਈਮ ਆਪਾਂ ਅਪਡੇਟਸ ਦੇ ਉੱਤੇ ਜ਼ਿਕਰ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ। ਇੱਕ ਲੰਘੇ ਦਿਨੀ ਇੱਕ ਜਿਹੜੀ ਹੋਰ ਖਬਰ ਹੈ ਟਰੱਕਿੰਗ ਦੇ ਨਾਲ ਰਿਲੇਟਡ, ਉਹਦੇ ਉੱਤੇ ਚਰਚਾ ਕਰਨੀ ਜਿਹੜੀ ਬਣਦੀ ਆ ਵੀ ਇੱਕ ਬਿੱਲ ਜਿਹੜਾ ਉਹ ਦੱਸਦੇ ਕਿ ਪੇਸ਼ ਹੋਇਆ, ਜਿਹਦੇ ਤਹਿਤ ਜਿਹੜੇ ਨਵੇਂ ਟਰੱਕ ਆ ਉਹਨਾਂ ਦੇ ਉੱਤੇ ਜਿਹੜਾ 12% ਫੈਡਰਲ ਟੈਕਸ ਲੱਗਦਾ, ਉਹਨੂੰ ਖਤਮ ਕਰਨ ਦੀ ਜਾਂ ਉਹਨੂੰ ਮਤਲਬ ਚੇਂਜ ਕਰਨ ਦੀ ਕੋਈ ਚਰਚਾ ਚੱਲੀ ਹੈ ਜੀ? ਬਿਲਕੁਲ ਪ੍ਰਵੀਨ, ਜਿਹੜੀ ਇਹ ਚੀਜ਼ ਹੈਗੀ ਹੈ FET ਜਿਹੜਾ ਹੈਗਾ ਫੈਡਰਲ ਐਕਸਾਈਜ਼ ਟੈਕਸ, ਇਹ ਬੜੇ ਚਿਰ ਤੋਂ ਇਹਦੇ ਤੇ ਕੋਸ਼ਿਸ਼ ਚੱਲਦੀ ਹੈ ਵੀ ਇਹਨੂੰ ਜਿਹੜਾ ਆ ਇਹ ਖਤਮ ਕੀਤਾ ਜਾਵੇ, ਕਿਉਂਕਿ ਇਹ ਨਵੇਂ ਟਰੱਕ ਦੀ ਕਾਸਟ ਦੇ ਵਿੱਚ ਕਾਫੀ ਵਾਧਾ ਕਰ ਦਿੰਦਾ ਹੈਗਾ। ਔਰ 109 ਸਾਲ ਪੁਰਾਣਾ ਜਿਹੜਾ ਟੈਕਸ ਹੈਗਾ, ਇਹ ਤੇ ਇੱਕ ਕਿਸਮ ਦੀ ਵਾਰ ਹੀ ਚੱਲ ਰਹੀ ਹੈਗੀ ਇਸ ਵੇਲੇ ਇਹਨੂੰ ਖਤਮ ਕਰਨ ਦੀ। ਸੋ ਜੂਨ 2 ਨੂੰ US ਸੈਨੇਟਰ ਟੌਡ ਯੰਗ ਆਫ ਇੰਡੀਆਨਾ ਤੇ ਐਂਜਲਾ ਆਲਸੋਬਰੁਕ ਫਰੋਮ ਮੈਰੀਲੈਂਡ, ਉਹਨਾਂ ਨੇ ਇੰਟਰੋਡਿਊਸ ਕੀਤਾ ਮਾਡਰਨ ਕਲੀਨ ਐਂਡ ਸੇਫ ਟਰੱਕਸ ਐਕਟ। ਸੋ ਇਹ ਜਿਹੜਾ ਐਕਟ ਹੈਗਾ, ਇਹਨੇ ਰੀਅਪੀਲ ਕਰਨਾ ਹੈਗਾ ਜਿਹੜਾ ਕਿ ਟਰੱਕ ਔਰ ਟ੍ਰੇਲਰ ਦੇ ਉੱਤੇ ਜਿਹੜਾ 12% ਜਿਹੜਾ ਐਕਸਾਈਜ਼ ਟੈਕਸ ਆ ਉਹ ਲੱਗਦਾ ਹੈਗਾ। ਸੋ ਇਹ ਜਿਹੜਾ ਟੈਕਸ ਹੈਗਾ, ਅਗੇਨ ਇਹ 2017 ਦੀ ਜਿਹੜੀ ਵਰਲਡ ਵਾਰ ਸੀਗੀ ਉਹਨੂੰ ਫੰਡ ਕਰਨ ਵਾਸਤੇ ਇਹ ਟੈਕਸ ਸ਼ੁਰੂ ਕੀਤਾ ਗਿਆ ਸੀਗਾ, ਜਿਹੜਾ 109 ਸਾਲ ਬਾਅਦ ਅਜੇ ਸਟਿਲ ਚੱਲ ਰਿਹਾ। ਵਾਰ ਤਾਂ ਮੇਰੇ ਖਿਆਲ ਸਟਿਲ ਚੱਲ ਰਹੀ ਆ, ਪਤਾ ਨਹੀਂ ਵੀ ਉਸ ਵਾਰ ਦੇ ਲਈ ਆ ਹੁਣ ਕਿ ਕਿਹਦੇ ਲਈ ਆ ਹੁਣ, ਪਰ ਇਹ ਆ ਵੀ ਇਹ ਟੈਕਸ ਜਿਹੜਾ ਅਜੇ ਸਟਿਲ ਚੱਲ ਰਿਹਾ ਹੈਗਾ। ਆਲਮੋਸਟ ਸਾਰੀ ਟਰੱਕਿੰਗ ਇੰਡਸਟਰੀ ਜਿਹੜੀ ਆ ਇਹਦੀ ਮੁਖਾਲਫਤ ਕਰਦੀ ਆ, ਇਹਦੇ ਅਗੇਂਸਟ ਹੈਗੀ ਆ। ਸੋ ਆਲਮੋਸਟ ਜੇ ਆਪਾਂ 2 ਲੱਖ ਟਰੱਕ ਦੀ ਪ੍ਰਾਈਜ਼ ਗਿਣਦੇ ਅੱਜ ਦੀ ਤਰੀਕ 'ਚ, ਤੇ 30,000 ਦੇ ਲਾਗੇ 27,000 ਦੇ ਲਾਗੇ ਇਹਦੇ ਵਿੱਚ ਹੋਰ ਜਿਹੜਾ ਟੈਕਸ ਐਡ ਹੋ ਜਾਂਦਾ, ਜਿਹੜਾ ਕਿ ਬਹੁਤ ਜ਼ਿਆਦਾ ਸਿਗਨੀਫਿਕੈਂਟ ਹੈਗਾ। ਸੋ ਆਈ ਥਿੰਕ ਟਰੱਕਿੰਗ ਇੰਡਸਟਰੀ ਨੂੰ ਬੂਸਟ ਦੇਣ ਵਾਸਤੇ ਜਾਂ ਟਰੱਕਿੰਗ ਇੰਡਸਟਰੀ ਦੇ ਲਈ ਇਹ ਇੱਕ ਬੈਟਰ ਕਦਮ ਹੋਊਗਾ ਕਿ ਇਹ ਜਿਹੜਾ ਟੈਕਸ ਆ ਇਹ ਬੰਦ ਕੀਤਾ ਜਾਣਾ ਚਾਹੀਦਾ ਜਾਂ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ। ਬਿੱਲ ਪੇਸ਼ ਹੋਇਆ, ਹਲੇ ਜੇ ਪਾਸ ਹੋਊਗਾ ਤਾਂ ਫਿਰ 28-30,000 ਡਾਲਰ ਦਾ ਫਾਇਦਾ ਹੋ ਜੂ ਉਹਨਾਂ ਲੋਕਾਂ ਨੂੰ ਜਿਹੜੇ ਨਵੇਂ ਟਰੱਕ ਖਰੀਦਣਾ ਚਾਹੁੰਦੇ ਆ। ਤੇ ਇਹ ਵੀ ਜਿਹੜੇ ਬਿੱਲ ਵਾਲੇ ਆ, ਇਹ ਵੀ ਸ਼ਾਇਦ ਇਹ ਕਹਿੰਦੇ ਆ ਵੀ ਇਹਦੇ ਨਾਲ ਜਿਹੜੇ ਸੜਕਾਂ ਤੇ ਪੁਰਾਣੇ ਟਰੱਕ ਆ ਜਾਂ ਜਿਹੜੇ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਆ ਉਹਨਾਂ ਦੀ ਗਿਣਤੀ ਘੱਟ ਹੋ ਸਕਦੀ, ਕਿਉਂਕਿ 20% ਟਰੱਕ ਇਸ ਟਾਈਮ ਅਮਰੀਕਾ ਦੇ ਵਿੱਚ ਇਹ ਜਿਹੇ ਚੱਲ ਰਿਹਾ ਜਿਨ੍ਹਾਂ ਦੇ ਇੰਜਨ ਦੱਸਦੇ ਆ ਵੀ 2010 ਤੋਂ ਪਹਿਲਾਂ ਦੇ ਬਣੇ ਹੋਏ ਆ। ਰਮਨ ਜੀ, ਇਹ ਬਿਲਕੁਲ ਜੀ, ਨਾਲੇ ਇਹਦੇ ਨਾਲ ਇੱਕ ਸੀਗਾ ਚੀਜ਼ ਪ੍ਰਵੀਨ ਕਿ ਇਹਦੇ ਵਿੱਚ ਠੱਗੀ ਚੋਰੀ ਵੀ ਕਾਫੀ ਹੁੰਦੀ ਹੈਗੀ ਹੈ ਕਿ ਜਿਹੜੇ ਨਵੇਂ ਟਰੱਕ ਆ ਉਹਨਾਂ ਨੂੰ ਥੋੜਾ ਜਿਹਾ ਚਲਾ ਕੇ ਥੋੜੇ ਮਾਈਲ ਪਾ ਕੇ 100 200 400 500 ਮਾਈਲ ਪਾ ਕੇ ਤੇ ਉਹਨਾਂ ਨੂੰ ਯੂਜ਼ਡ ਕਹਿ ਕੇ ਵੇਚਿਆ ਜਾਂਦਾ ਆ। ਕੰਟਰੀ ਟੂ ਕੰਟਰੀ, ਇਹ ਕੈਨੇਡਾ US ਦੇ ਵਿੱਚ ਕਾਫੀ ਹੱਦ ਤੱਕ ਇਹ ਚੀਜ਼ ਚੱਲੀ ਹੈਗੀ ਆ, ਜਿਹਦੇ ਵਿੱਚ ਕਿ ਟਰੱਕਾਂ ਨੂੰ ਉੱਧਰ ਯੂਜ਼ ਕਰਕੇ ਇੱਧਰ ਵੇਚਿਆ ਜਾਂਦਾ, ਉੱਧਰ ਕਿਉਂਕਿ ਟਰੱਕ ਤੇ ਇਹ ਟੈਕਸ ਹੈ ਨਹੀਂ ਗਾ, ਇੱਧਰ ਇਹ ਹੈਗਾ। ਸੋ ਇਸ ਕਰਕੇ ਕਈ ਇਹੋ ਜਿਹੇ ਜਿਹੜੇ ਆ ਕੰਮ ਜਿਹੜੇ ਕੀਤੇ ਜਾਂਦੇ ਆ, ਪਰ ਮੇਰੇ ਖਿਆਲ ਹਰ ਚੀਜ਼ ਦਾ ਇੱਕ ਮੌਕਾ ਹੁੰਦਾ। ਪਰ ਇਹ ਜਿਹੜਾ 109 ਸਾਲ ਪੁਰਾਣਾ ਟੈਕਸ ਹੈ ਔਰ ਜਿਸ ਰੀਜ਼ਨ ਲਈ ਇਹ ਟੈਕਸ ਲਾਇਆ ਗਿਆ ਸੀਗਾ, ਉਹ ਮੇਰੇ ਖਿਆਲ ਹੁਣ ਇਹਨਾਂ ਨੂੰ ਇਹ ਟੈਕਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਇਹਨੂੰ ਇੱਕ ਬਹੁਤ ਵੱਡਾ ਕਹਿ ਲਓ ਤੋਹਫਾ ਜਾਂ ਇੱਕ ਬਹੁਤ ਵੱਡੀ ਪੁਸ਼ ਹੋਊਗਾ ਟਰੱਕਿੰਗ ਇੰਡਸਟਰੀ ਦੇ ਲਈ, ਜਿਹੜੀ ਇਹ ਕਾਸਟ ਨੂੰ ਜੇ ਕੱਢ ਦਿੱਤਾ ਜਾਂਦਾ। ਜੀ ਬਿਲਕੁਲ।